ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਨੂੰ ਯਾਦ ਹੋਣਾ ਇੱਕ ਰਿਪੋਰਟ ਦੇ ਵਿੱਚ ਆਪਾਂ ਲੰਘੇ ਦਿਨੀ ਇੱਕ ਰਿਪੋਰਟ ਕੀਤੀ ਸੀ। ਉਹਦੇ ਵਿੱਚ ਪੰਜਾਬੀ ਰੇਡੀਓ USA ਤੇ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਇਹਨਾਂ ਨੇ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਨਾਲ ਜੁੜਿਆ ਕਾਨੂੰਨ ਆ ਉਹਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਨੇ ਉਹ ਗਲਤ ਨੇ, ਕਿਉਂਕਿ ਉਹਨਾਂ ਸੋਧਾਂ ਦੇ ਕਰਕੇ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੀ ਜਿਹੜੀ ਨਿਯੁਕਤੀ ਹੈ ਜਾਂ ਉਹਨੂੰ ਲਾਉਣ ਵਾਲੀ ਜਿਹੜੀ ਬੋਡੀ ਹੈ ਉਹਦੇ ਵਿੱਚ ਸੀਗੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਭਾਰਤ ਦੇ ਜਿਹੜੇ CJI ਚੀਫ ਜਸਟਿਸ ਆਫ ਇੰਡੀਆ ਉਹਦੇ ਉੱਤੇ ਉਹਦੇ ਸਲਾਹ ਦੇ ਆਧਾਰ ਤੇ ਮੁੱਖ ਜਿਹੜਾ ਚੋਣ ਕਮਿਸ਼ਨ ਆ ਉਹਦੀ ਨਿਯੁਕਤੀ ਕੀਤੀ ਜਾਂਦੀ ਸੀਗੀ। ਪਰ ਹੁਣ ਨਵਾਂ ਕਾਨੂੰਨ ਇਹਨਾਂ ਨੇ ਲਿਆਂਦਾ ਮੋਦੀ ਸਰਕਾਰ ਨੇ। ਇਸ ਕਾਨੂੰਨ ਦੇ ਤਹਿਤ ਜਿਹੜੀ ਇਲੈਕਸ਼ਨ ਕਮਿਸ਼ਨ ਆ ਉਹਦੀ ਜਿਹੜੀ ਨਿਯੁਕਤੀ ਕੀਤੀ ਜਾਣੀ ਹੈ ਜਾਂ ਉਹਦੀ ਜਿਹੜੀ ਸੰਖਿਆ ਉਹ ਤਾਂ ਰਾਸ਼ਟਰਪਤੀ ਤੈਅ ਕਰੂਗਾ, ਪਰ ਉਹਦੀ ਜਿਹੜੀ ਨਿਯੁਕਤੀ ਆ ਉਹ ਰਾਸ਼ਟਰਪਤੀ ਦੁਆਰਾ ਜਾਂ ਆਧਾਰਤਾ ਜਿਹੜੀ ਕਮੇਟੀ ਹੋਊਗੀ ਉਹ ਰეკਮੈਂਡ ਕਰੂਗੀ। ਕਮੇਟੀ ਨੂੰ ਕਿਆ ਬੰਦੇ ਕਰ ਸਕਦੇ ਤੁਸੀਂ, ਤੇ ਉਸ ਕਮੇਟੀ ਦੇ ਵਿੱਚ ਇੱਕ ਪ੍ਰਧਾਨ ਮੰਤਰੀ, ਇੱਕ ਕੈਬਨਿਟ ਮੰਤਰੀ ਤੇ ਲੋਕ ਸਭਾ ਦੇ ਵਿੱਚ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੋਊਗਾ ਉਹ ਹੋਊਗਾ। ਇਹਦੇ ਵਿੱਚ ਚੋਣ ਕਮਿਸ਼ਨ ਦੀ ਬੋਡੀ ਜਿਹੜਾ ਉਹਦਾ ਆਜ਼ਾਦਾਨਾ ਕੰਮਕਾਰ ਕਰਨ ਦਾ ਤਰੀਕਾ ਹੈ ਉਹਨੂੰ ਲੈ ਕੇ ਜਿਹੜਾ ਸਰਕਾਰ ਦਾ ਕੰਟਰੋਲ ਆ ਉਹਦੇ ਤੇ ਸਵਾਲ ਉੱਠੇ ਸੀਗੇ। ਫਿਰ ਅੱਜ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਊਗੀ ਕਿ ਅੱਜ ਮੈਂ ਇਸ ਰਿਪੋਰਟ ਦੇ ਵਿੱਚ ਇਹ ਪੁਰਾਣੀ ਗੱਲ ਦਾ ਕਿਉਂ ਹਵਾਲਾ ਦੇ ਰਿਹਾ, ਕਿਉਂਕਿ ਅੱਜ ਦੀ ਜਿਹੜੀ ਇਹ ਰਿਪੋਰਟ ਹੈ ਇਹ VDM ਰਿਸਰਚ ਦੇ ਰਿਪੋਰਟ ਜਿਹੜੇ ਅੰਕੜੇ ਆਏ ਨੇ ਉਹਨਾਂ ਤੇ ਆਧਾਰਿਤ ਹੈ। ਤੇ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2018 ਤੋਂ ਲੈ ਕੇ 2023 ਤੱਕ ਭਾਰਤ ਉਹਨਾਂ 18 ਮੁਲਕਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਇਹਨਾਂ ਮੁਲਕਾਂ ਦੇ ਵਿੱਚ ਚੋਣਾਂ ਦੇ ਦੌਰਾਨ ਨਾ ਤਾਂ ਪਾਰਦਰਸ਼ਤਾ ਨਾ ਆਜ਼ਾਦਾਨਾ ਤਰੀਕੇ ਦੇ ਨਾਲ ਇਹ ਚੋਣਾਂ ਹੋ ਰਹੀਆਂ ਨੇ, ਉਹ ਕਹਿ ਸਕਦੇ ਆ ਟਰਾਂਸਪੇਰੈਂਸੀ, ਅਕਾਊਂਟੇਬਿਲਟੀ ਤੇ ਹੋਰ ਸਾਰੀਆਂ ਚੀਜ਼ਾਂ ਇਸ ਪੂਰੇ ਪ੍ਰੋਸੈਸ ਦੇ ਵਿੱਚੋਂ ਗਾਇਬ ਨੇ। ਜਦਕਿ ਜੇਕਰ ਤੁਸੀਂ ਇੱਕ ਡੈਮੋਕ੍ਰੈਟਿਕ ਸੈਟਅਪ ਨੂੰ, ਇੱਕ ਡੈਮੋਕ੍ਰੈਟਿਕ ਸਟਰਕਚਰ ਨੂੰ ਰਨ ਕਰਨਾ, ਉਹਨੂੰ ਚਲਾਉਣਾ, ਤਾਂ ਉਹਦੇ ਲਈ ਤੁਹਾਨੂੰ ਡੈਮੋਕ੍ਰੈਟਿਕ ਵੈਲਿਊਜ਼ ਤੇ ਡੈਮੋਕ੍ਰੈਟਿਕ ਜਿਹੜੀਆਂ ਚੀਜ਼ਾਂ ਤੈਅ ਹੁੰਦੀਆਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਹੀ ਅਪਣਾਉਣਾ ਪੈਂਦਾ, ਉਹਨਾਂ ਨੂੰ ਔਨ ਕਰਕੇ, ਉਹਨਾਂ ਨੂੰ ਅਡੋਪਟ ਕਰਕੇ ਤੁਸੀਂ ਫਿਰ ਅੱਗੇ ਵਧਦੇ ਹੋ। ਖੈਰ, ਆਪਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ VDM ਨੇ ਇੱਕ ਤਾਂ ਕਿਹਾ ਕੀ ਹੈ ਉਹਦੇ ਬਾਰੇ ਚਰਚਾ ਕਰਾਂਗੇ, ਤੇ ਉਸ ਤੋਂ ਬਾਅਦ ਇੱਕ ਦੀ ਵਾਇਰ ਵੈਬਸਾਈਟ ਹੈ ਉਹਦੇ ਵਿੱਚ ਇੱਕ ਆਰਟੀਕਲ ਲਿਖਿਆ, ਇੱਕ ਬੀਬੀ ਨੇ ਆਰਟੀਕਲ ਉਹਨਾਂ ਨੇ ਲਿਖਿਆ ਜਿਸ ਦੇ ਹਵਾਲੇ ਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ VDM ਦੇ ਇਹਨਾਂ ਦੋਸ਼ਾਂ ਨੂੰ ਪੁਖਤਾ ਕਰਦੀਆਂ ਨੇ। ਉਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਉਹਦੇ ਵਿੱਚ श्रीवास्तव दास गुप्ता बीबी ने उन्होंने लिखा कि क्यों चुनाव आयोग की पारदर्शिता और कार्यप्रणाली सवालों के घेरे में आ चुकी है। उन्होंने हिंदी तर्जमे दे विच जिहड़ा हैडर है मैं वो तुहानूं दस रहा। तो जिहड़ी VDM की रिपोर्ट है इस रिपोर्ट दे विच ये कहंदे ने कि जिहड़ी भारत है ये उन्हां मुल्कां दे विच शामिल है जिन्हां मुल्कां दे विच चोणां पारदर्शी तरीके नाल नहीं हुंदियां जां सरकार दा इन्फ्लुएंस बहुत ज़्यादा है। इन्हां दोनों चीज़ों को आधार बना के इन्हां चों कनक्लूजन कड्ढण दी आपां कोशिश करांगे कि असल दे विच VDM की कहना चाहुंदा है ते जिहड़ी श्रीवास्तव दास गुप्ता बीबी है ओहदी जिहड़ी रिपोर्ट है ओहदी जिहड़ी तत्सार ने ते उन्हां ने किहड़े श्रीवास्तव दास गुप्ता उन्हां ने किहड़े तत्थां नूं इस रिपोर्ट दे विच लै के आंदा है। सो पहली गल तां इह है कि जिहड़ी VDM दी रिपोर्ट है इहदे विच इह गल कही गई है कि जिहड़ी मोदी सरकार है इहदे राजकाल दे विच इंडिपेंडेंस ऑफ मीडिया, फ्रीडम ऑफ एक्सप्रेशन, कंप्रोमाइजिंग, क्रैकडाउन, कंप्रोमाइजिंग इंडिपेंडेंस ऑफ मीडिया, क्रैकडाउन ऑन सोशल मीडिया, हरासमेंट ऑफ जर्नलिस्ट, क्रिटिकल ऑफ द गवर्नमेंट, होर अटैक उन्हां लोकां दे उत्ते जिहड़े सिविल सोसाइटी दे विच ने पर नाल ही वो माइनॉरिटी दे विच ने, घट गिनतियां दे विच ने, ते इहदे नाल हिंदू नैशनलिस्ट भारतीय जनता पार्टी के लोग जां उन्हां दे उस आइडियोलॉजी नूं, उस विचारधारा नूं अपनाया होया उन्हां दा पूरा जथेबंदक ढांचा, उन्हां दी सरकार जिन्हां ने कई डैमोक्रेटिक वैल्यूज़ नूं अडॉप्ट नहीं कीता ते उल्ट इन्हां दी भावना दे उल्ट जाके जां इन्हां दा जिहड़ी डेफिनेशन है उस चीज़ के उल्ट जाके अपने सियासी एजेंडे के तहत बहुत सारे लोगों को खदेड़िया, बहुत सारे लोगों को मानसिक तौर पर परेशान किया। तो वह कहते कि नाल ही इन्हां ने ਜਿਹੜੇ लोग बोलते सी उन्हां ते सडिशन चार्जिस लाए, डेफेमेशन पाईयां ते नाल ही होर उन्हां नूं होर तरीके नाल चुप करवाया क्रिटिक्स नूं। ते बीजेपी गवर्नमेंट ने कहते हैं कि उन्होंने बहुत वारी अनलॉफुल एक्टिविटीज़ प्रिवेंशन एक्ट UAPA ਜਿਹੜਾ ਉਹ ਲੈ ਕੇ ਆਂਦਾ कि ਤਾਂ जो ਅਸੀਂ ਲੋਕਾਂ ਨੂੰ ਦਬਾ ਸਕੀਏ। सो ਉਹਨੂੰ सख्त किया। ਹੁਣ ਜਿਹੜਾ मैं दी वायर ਦਾ ਹਵਾਲਾ ਦਿੱਤਾ ਸੀ ਉਹਨਾਂ ਨੇ ਕਿਹੜੇ ਆਧਾਰਾਂ ਤੇ ਇਹ ਗੱਲ ਕਹੀ ਹੈ कि ਭਾਰਤ ਦੇ ਵਿੱਚ ਜਿਹੜੀ ਚੋਣ ਪ੍ਰਕਿਰਿਆ ਉਹ ਪਾਰਦਰਸ਼ ਨਹੀਂ ਰਹੀ ਹੈ
ਜਾਂ ਇਸ ਪ੍ਰਕਿਰਿਆ ਦੇ ਵਿੱਚ ਉਹ ਲੋਕ ਆ ਚੁੱਕੇ ਨੇ, ਉਹ ਲੋਕ ਹਾਵੀ ਨੇ, ਜਾਂ ਪ੍ਰਧਾਨ ਮੰਤਰੀ ਦੇ ਹਵਾਲੇ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਸ਼ਕਤੀਆਂ ਨੂੰ, ਉਹਨਾਂ ਦਾ ਕੇਂਦਰੀਕਰਨ ਕਰਕੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਹੀ ਸਮੇਟ ਕੇ ਬੈਠੇ ਨੇ। ਸੋ ਉਹਨਾਂ ਨੇ ਇਸੇ ਕਰਕੇ ਜਿਹੜੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਇਹ ਗੱਲ ਕਹੀ ਸੀ ਕਿ ਉਹ ਇੰਡੀਆ ਲਗਾਤਾਰ ਚੁਣਾਵੀ ਤਾਨਾਸ਼ਾਹੀ ਦੇ ਵੱਲ ਵਧਦਾ ਜਾ ਰਿਹਾ। ਖੈਰ, ਇੱਕ ਤਾਂ ਲੰਘੇ ਦਿਨੀ ਚੋਣ ਬੌਂਡ ਬਾਰੇ ਤੁਸੀਂ ਚਰਚਾ ਸੁਣੀ ਹੋਣੀ ਹੈ ਬਹੁਤ ਜ਼ਿਆਦਾ। ਚੋਣ ਬੌਂਡ ਜਿਹੜੀ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ SBI ਨੂੰ ਕਿੰਨੀਆਂ ਝਾੜਾਂ ਪਈਆਂ, SBI ਨੂੰ ਕੀ ਕੁਝ ਸੁਪਰੀਮ ਕੋਰਟ ਨੇ ਕਿਹਾ, ਤੇ ਉਹ ਕਹਿੰਦੇ ਕਿ ਜੇਕਰ ਆਪਾਂ 2017-18 ਤੋਂ 2020-22 ਤੱਕ ਜਿਹੜਾ ਪੈਸਾ ਆਇਆ ਭਾਜਪਾ ਨੂੰ ਜਾਂ ਇਹਨਾਂ ਪਾਰਟੀਆਂ ਨੂੰ, ਤਾਂ ਉਹ 12,000 ਕਰੋੜ ਰੁਪਈਆ, ਜਿਹਦੇ ਵਿੱਚੋਂ ਭਾਜਪਾ ਨੂੰ 55% ਤੋਂ ਵੀ ਜ਼ਿਆਦਾ 6,000 ਕਰੋੜ ਰੁਪਈਆ 6500 ਕਰੋੜ ਰੁਪਈਆ ਜਿਹੜਾ ਭਾਜਪਾ ਨੂੰ ਆਇਆ। ਤੇ ਇਸੇ ਕਰਕੇ ਉਹ ਕਹਿੰਦੇ ਕਿ ਜਿਹੜੀ ਇਹ ਜੇ ਚੋਣ ਪ੍ਰਕਿਰਿਆ ਚੁਣਾਵੀ ਬੌਂਡਸ ਦੇ ਉੱਪਰ ਡਿਪੈਂਡਡ ਹੈ ਜਾਂ ਚੁਣਾਵੀ ਬੌਂਡ ਇਹਦੇ ਵਿੱਚ ਇੱਕ ਹਿੱਸਾ ਨੇ, ਤੇ ਤੁਸੀਂ ਕਿਵੇਂ ਮੰਨ ਸਕਦੇ ਹੋ ਕਿ ਚੋਣ ਪ੍ਰਕਿਰਿਆ ਜਿਹੜੀ ਆ ਉਹ ਪਾਰਦਰਸ਼ ਹੋਊਗੀ ਜੇਕਰ ਇੱਕ ਪੈਸੇ ਵਾਲਾ ਬੰਦਾ ਇੱਕ ਪਾਰਟੀ ਨੂੰ ਫੰਡ ਦੇ ਕੇ, ਔਰ ਉਹ ਵੀ ਗੁਪਤ ਤਰੀਕੇ ਨਾਲ, ਉਹ ਵੀ ਇਹ ਨਹੀਂ ਦੱਸਣਾ ਕਿੱਥੋਂ ਮਿਲਿਆ, ਕਿੰਨਾ ਮਿਲਿਆ, ਕਿਵੇਂ ਮਿਲਿਆ, ਔਰ ਜਿਹਨੇ ਦਿੱਤਾ ਫੰਡ ਉਹਦੇ ਇਨਕਮ ਸੋਰਸਸ ਨਹੀਂ ਖੰਗਾਲੇ ਜਾਣੇ, ਤਾਂ ਉੱਥੇ ਇਹ ਜਿਹੜੀਆਂ ਪਾਰਟੀਆਂ ਨੇ ਉੱਥੇ ਚੋਣ ਪ੍ਰਕਿਰਿਆ ਤੁਹਾਡੀ ਕਿਵੇਂ ਇਨਫਲੂਐਂਸ ਤੋਂ ਬਿਨਾਂ ਰਹਿ ਜੂਗੀ। ਜਿਹੜੀ ਦੂਜੀ ਗੱਲ ਹੈ ਉਹ ਕਹਿੰਦੇ ਨੇ ਕਿ EVM ਤੇ VVPAT ਦੇ ਵਿੱਚ ਉਹ ਕਹਿੰਦੇ ਕਿ 2019 ਤੋਂ ਲੋਕ ਸਭਾ ਚੋਣਾਂ ਤੋਂ ਬਾਅਦ VVPAT ਨੂੰ ਜੋੜ ਦਿੱਤਾ ਗਿਆ। VVPAT ਜਿਹੜੀ ਆ ਉਹ ਇੱਕ ਪਰਚੀ ਦਿੰਦੀ ਹੈ ਜਿਹੜਾ ਵੀ ਬੰਦਾ ਵੋਟ ਕਰਦਾ, ਪਰ ਅਸਲ ਦੇ ਵਿੱਚ ਇਹ ਕਹਿੰਦੇ ਕਿ ਅਪ੍ਰੈਲ 2023 ਦੀ ਗੱਲ ਹੈ ਜਦੋਂ ਚੋਣ ਨਿਗਰਾਨੀ ਰੱਖਦੀ ਹੈ ਇੱਕ ਸੰਸਥਾ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ADR, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਰੀਆਂ VVPAT ਦੀ ਗਿਣਤੀ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਸੀਗੀ। ਉਹਨਾਂ ਨੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਦੇ ਵਿੱਚ, ਤੇ ਚੋਣ ਆਯੋਗ ਹੈ ਜਿਹੜਾ, ਚੋਣ ਕਮਿਸ਼ਨ ਹੈ ਜਿਹੜਾ, ਉਹਨਾਂ ਨੇ ਹਲਫਨਾਮੇ ਦੇ ਵਿੱਚ ਅਦਾਲਤ ਨੇ ਕਿਹਾ ਕਿ EVM ਦਾ 100% ਜਿਹੜਾ ਉਹ EVM ਸਹੀ ਹੈ, ਤੇ VVPAT ਜਿਹੜਾ ਉਹਨੂੰ ਵਾਪਸ ਕਰ ਦੇਣਾ ਚਾਹੀਦਾ। ਤੇ ਇਹ ਤੋਂ ਇਹ ਵੀ ਕਿਹਾ ਜਾਣਾ ਕਿ VVPAT ਦੇ ਮਾਧਿਅਮ ਦੇ ਨਾਲ ਇਹ ਜਿਹੜਾ ਮੌਲਿਕ ਅਧਿਕਾਰ ਨਹੀਂ ਹੈ, ਤੇ ਉਹ ਇਹ ਵੀ ਗਿਣਿਆ ਜਾਵੇ ਕਿ ਜਿਹੜੀ ਵੋਟ ਆ ਉਹ ਪਾਈ ਗਈ ਹੈ। ਹੁਣ ਜਿਹੜਾ EVM ਤੇ VVPAT ਆ, ਮੈਂ ਤੁਹਾਨੂੰ ਤਕਨੀਕੀ ਤੌਰ ਤੇ ਸਮਝਾ ਦਿੰਦਾ ਕਿ VVPAT ਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਵੋਟ ਪਾਤੀ ਤਾਂ ਇੱਕ ਪਰਚੀ ਆਊਗੀ, ਉਹ ਤੈਅ ਕਰੂਗੀ, ਉਹ ਦੱਸੂਗੀ ਤੁਹਾਨੂੰ ਕਿ ਤੁਸੀਂ ਇੰਨੇ ਨੰਬਰ ਬਟਨ ਨੱਪਿਆ, ਇੰਨੇ ਨੰਬਰ ਬਟਨ ਨੱਪਣ ਕਰਕੇ ਆਹ ਚੋਣ ਨਿਸ਼ਾਨ ਸੀ ਉੱਥੇ, ਉਹ ਚੋਣ ਨਿਸ਼ਾਨ ਦੇ ਨਾਲ ਜਿਹੜਾ ਕੈਂਡੀਡੇਟ ਆ ਉਹਦਾ ਆਹ ਨਾਮ ਸੀਗਾ। ਤੇ ਇਹ ਕਹਿੰਦੇ ਕਿ ਜੀ VVPAT ਹੁਣ ਸਾਰੇ ਕਿਤੇ ਦੇਸ਼ ਦੇ ਵਿੱਚ ਕਿੰਨੀਆਂ ਕੁ ਮਸ਼ੀਨਾਂ ਦੇ ਵਿੱਚ VVPAT ਹੈ। ਇਹਦੇ ਉਲਟ ਜਦੋਂ ADR ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਅਦਾਲਤ ਦੇ ਵਿੱਚ ਗਏ ਤੇ ਉੱਥੇ ਸਾਡਾ ਚੋਣ ਕਮਿਸ਼ਨ ਕਹਿ ਰਿਹਾ ਕਿ ਜੀ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਕਿ VVPAT ਜਿਹੜਾ ਉਹ ਕੋਈ ਮੌਲਿਕ ਅਧਿਕਾਰ ਥੋੜ੍ਹਾ ਹੈ VVPAT ਹੋਵੇ, ਮਤਲਬ ਤੁਸੀਂ ਭੱਜ ਰਹੇ ਹੋ ਕਿ ਚੋਣਾਂ ਦੇ ਮਾਮਲੇ ਦੇ ਵਿੱਚ ਅਸੀਂ ਕਿਸੇ ਨੂੰ ਪਰਚੀ ਕੱਢ ਕੇ ਨਹੀਂ ਦੇਣੀ। ਖੈਰ, ਅਰੁਣ ਗੋਇਲ ਦੀ ਨਿਯੁਕਤੀ ਜਿਹੜੀ ਹੈ, ਗੋਇਲ ਦੇ ਅਸਤੀਫੇ ਤੋਂ ਗੰਭੀਰ ਸਵਾਲ ਖੜੇ ਹੋਏ ਆ, ਕਿਉਂਕਿ ਉਹਨਾਂ ਦੀ ਜਦੋਂ ਉਹ ਨਾ ਹੁਣ ਜਾ ਰਹੇ ਨੇ ਕੁਝ ਸਮਾਂ ਪਹਿਲਾਂ ਹੀ ਚੋਣਾਂ ਛੱਡ ਕੇ, ਤੇ ਉਹ ਕਹਿੰਦੇ ਕਿ ਜਦੋਂ ਨਵੰਬਰ 2022 ਦੇ ਵਿੱਚ ਉਹਨਾਂ ਨੂੰ ਲਿਆਂਦਾ ਹੋਇਆ ਸੀਗਾ, ਉਦੋਂ ਵੀ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਲਿਆਂਦਾ ਗਿਆ ਸੀਗਾ ਕਿ ਉਹ ਜਿਹੜੇ ਨੇ ਉਹਨਾਂ ਤੋਂ ਸਿਆਸਤ ਤੋਂ ਪ੍ਰੇਰਿਤ ਉਹਨਾਂ ਦੀ ਨਿਯੁਕਤੀ ਲੱਗਦੀ ਸੀਗੀ। ਤੇ ਜਿਹੜੀ ਮੁੱਖ ਚੋਣ ਕਮਿਸ਼ਨਰ ਉਹਦੀ ਨਿਯੁਕਤੀ ਤੇ ਹੋਰ ਜਿਹੜੀ ਨਿਯੁਕਤੀ ਦੇ ਲਈ ਨਵਾਂ ਕਾਨੂੰਨ ਇਹਨਾਂ ਨੇ ਬਣਾਇਆ, ਉਹਦੇ ਤਾਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਚਰਚਾ ਕਰਦੀ ਸੀ ਕਿ ਉਹ ਕਾਨੂੰਨ ਕਿਵੇਂ ਗਲਤ ਆ, ਉਹਦੇ ਵਿੱਚ ਕਿਵੇਂ ਸਰਕਾਰ ਆਪਣੇ ਹੀ ਬੰਦੇ ਛੱਡ ਕੇ ਤੇ CJI ਚੀਫ ਜਸਟਿਸ ਆਫ ਇੰਡੀਆ ਜਾਂ ਉਹਦਾ ਜਿਹੜਾ ਪੂਰਾ ਢਾਂਚਾ ਉਹਨੂੰ ਪੂਰਾ ਬਦਲ ਦਿੱਤਾ ਗਿਆ। ਅਗਸਤ 2020 ਦੇ ਵਿੱਚ ਉਹ ਕਹਿੰਦੇ ਅਸ਼ੋਕ ਲਵਾਸਾ ਦੀ ਅਸਹਿਮਤੀ ਤੇ ਵੀ ਅਸ਼ੋਕ ਲਵਾਸਾ ਨੇ ਅਪ੍ਰੈਲ 2021 ਦੇ ਵਿੱਚ ਮੁੱਖ ਚੋਣ ਕਮਿਸ਼ਨਰ ਬਣਨ ਤੋਂ ਕੁਝ ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀਗਾ। ਉਹ ਕਹਿੰਦੇ ਕਿ ਅਸਤੀਫਾ ਉਸ ਸਮੇਂ ਆਇਆ ਜਦੋਂ ਸਾਲ ਪਹਿਲਾਂ ਉਹਨਾਂ ਨੇ ਇਹ ਫੈਸਲਾ ਸੁਣਾਇਆ ਸੀਗਾ ਕਿ ਮੋਦੀ ਨੇ 2019 ਦੇ ਆਮ ਚੋਣਾਂ ਤੋਂ ਪ੍ਰਚਾਰ ਕਰਨ ਤੇ ਸਮੇਂ ਉਹਨਾਂ ਨੇ ਆਦਰਸ਼ ਆਚਾਰ ਸੰਹਿਤਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਵੋਟਾਂ ਦੇ ਦਰਮਿਆਨ ਜਿਹੜੀ ਸਰਕਾਰ ਕੋਲੇ ਨਿਯੰਤਰਣ ਕੰਟਰੋਲ ਨਹੀਂ ਰਹਿੰਦਾ, ਉਹਦੇ ਵਿੱਚ ਉਹ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਰਟ ਆਫ ਕੰਟੈਂਪਟ ਲਾਗੂ ਹੋ ਜਾਂਦਾ ਉਹ ਉਸ ਮਾਮਲੇ ਦੇ ਵਿੱਚ, ਤੇ ਇਹਨੂੰ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਚੋਣ ਜ਼ਾਬਤੇ ਦੀ ਉਲੰਘਣਾ, ਜੇਕਰ ਇਹਦਾ ਪੰਜਾਬੀ ਤਰਜਮਾ ਅਸਲ ਦੇ ਵਿੱਚ ਸਮਝਣਾ ਹੋਵੇ, ਅਸ਼ੋਕ ਲਵਾਸਾ ਸੀਗਾ ਇੱਕ ਬੰਦਾ ਜਿਹਨੇ 2019 ਦੇ ਵਿੱਚ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਬਾਅਦ ਦੇ ਵਿੱਚ ਉਹ ਕਹਿੰਦੇ ਕਿ 3 ਜਿਹੜੇ ਕਮਿਸ਼ਨਰ ਨੇ, ਇਹ ਮੇਨ ਜਿਹੜੇ ਮੁੱਖ ਚੋਣ ਕਮਿਸ਼ਨਰ ਸੀਗੇ, ਅਸ਼ੋਕ ਲਵਾਸਾ ਉਹਨਾਂ ਦੇ ਵਿੱਚੋਂ ਇੱਕ ਸੀਗੇ। ਹੋਇਆ ਕਿ ਉਸ ਤੋਂ ਬਾਅਦ 2019 ਦੇ ਵਿੱਚ ਹੀ ਲਵਾਸਾ ਦੀ ਧੀ, ਪਤਨੀ
ਤੇ ਉਹਨਾਂ ਦੀ ਜਿਹੜੀ ਭੈਣ ਆ ਉਹਨਾਂ ਦੇ ਪਿੱਛੇ ਜਾਂਚ ਏਜੰਸੀਆਂ ਪੈ ਗਈਆਂ। ਇਹਨਾਂ ਨੇ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਬਾਅਦ ਇਹਨਾਂ ਨੇ 1 ਦਸੰਬਰ 2019 ਦੇ ਵਿੱਚ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹ ਗੱਲ ਲਿਖੀ ਕਿ ਇਮਾਨਦਾਰੀ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਹੁਣ ਅਸ਼ੋਕ ਲਵਾਸਾ ਕੀ ਕਹਿਣਾ ਚਾਹੁੰਦੇ ਨੇ? ਅਸ਼ੋਕ ਲਵਾਸਾ ਤਾਂ ਇਹੀ ਕਹਿਣਾ ਚਾਹੁੰਦੇ ਨੇ ਨਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹੋ ਤੇ ਬਾਅਦ ਦੇ ਵਿੱਚ ਮੇਰੇ ਪਿੱਛੇ ਏਜੰਸੀਆਂ ਲੱਗੀਆਂ, ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਅਸਤੀਫਾ ਦੇ ਕੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਤੁਹਾਨੂੰ ਇਮਾਨਦਾਰੀ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸੋ ਇਹ 4 ਮੁੱਖ ਕਾਰਨ ਨੇ ਅਸ਼ੋਕ ਲਵਾਸਾ ਦੀ ਅਸਹਿਮਤੀ ਮਾਫ ਕਰਨਾ, ਉਹਦੀ ਅਸਹਿਮਤੀ 5 ਮੁੱਖ ਕਾਰਨ ਨੇ। ਅਸ਼ੋਕ ਲਵਾਸਾ ਦੀ ਅਸਹਿਮਤੀ ਜਿਹੜਾ ਚੋਣ ਬੌਂਡ ਹੈ ਉਹਦੇ ਕਰਕੇ, ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਚੋਣ ਬੌਂਡ ਤੋਂ ਬਾਅਦ ਤਾਂ EVM ਤੇ VVPAT ਕਰਕੇ, ਅਰੁਣ ਗੋਇਲ ਦੀ ਨਿਯੁਕਤੀ ਤੇ ਉਹਦਾ ਜਿਹੜਾ ਅਸਤੀਫਾ ਦਿੱਤਾ ਉਹਦੇ ਕਰਕੇ, ਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਜਿਹੜਾ ਸੈਟਅਪ ਹੈ ਇਹ ਬਦਲਣ ਕਰਕੇ। ਉਹ ਕਹਿੰਦੇ ਕਿ ਇਹ ਆਧਾਰ ਨੇ ਜਿਨ੍ਹਾਂ ਆਧਾਰਾਂ ਤੇ ਕਿਹਾ ਜਾ ਸਕਦਾ ਕਿ ਜਿਹੜੀ ਭਾਰਤੀ ਚੋਣ ਪ੍ਰਕਿਰਿਆ ਇਹ ਪੂਰੀ ਤਰ੍ਹਾਂ ਦੇ ਨਾਲ ਨਾ ਤਾਂ ਪਾਰਦਰਸ਼ ਹੈ ਤੇ ਨਾ ਹੀ ਇਹ ਇੱਕ ਤਰੀਕੇ ਨਾਲ ਆਜ਼ਾਦਾਨਾ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਇਹ ਆਜ਼ਾਦਾਨਾ ਤਰੀਕੇ ਦੇ ਨਾਲ ਕੰਮ ਕਰਦੀ ਹੈ। ਤੇ ਕਹਿੰਦੇ ਕਿ ਜੇਕਰ ਕਿਸੇ ਦੇਸ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਨਹੀਂ ਤਾਂ ਕਿਵੇਂ ਉਹ ਜਿਹੜੀਆਂ ਬੋਡੀਜ਼ ਚੁਣ ਕੇ, ਜਿਨ੍ਹਾਂ ਬੋਡੀਜ਼ ਦੇ ਵਿੱਚ ਚੋਣਾਂ ਹੋਣਗੀਆਂ, ਤੇ ਕਿਵੇਂ ਆਪਾਂ ਇਹ ਤਵੱਕੋ ਰੱਖ ਸਕਦੇ ਹਾਂ, ਉਮੀਦ ਰੱਖ ਸਕਦੇ ਹਾਂ ਕਿ ਉੱਥੇ ਜਿਹੜੇ ਲੋਕ ਆਉਣਗੇ ਉਹ ਲੋਕਾਂ ਦੁਆਰਾ ਚੁਣੇ ਹੋਣਗੇ। ਉਹ ਕਹਿੰਦੇ ਕਿ ਚੋਣ ਕਮਿਸ਼ਨ ਇਕੱਲਾ ਇਹ ਥੋੜ੍ਹਾ ਕਿ ਚੋਣ ਵੋਟਾਂ ਪਵਾਲੀਆਂ ਨਹੀਂ, ਚੋਣ ਕਮਿਸ਼ਨਰ ਇਹ ਲੋਕ ਸਭਾ, ਰਾਜ ਸਭਾਵਾਂ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਦਫ਼ਤਰਾਂ ਦੀਆਂ ਚੋਣਾਂ ਕਰਵਾਉਂਦਾ ਤੇ ਖੁਦ ਮੁਖਤਿਆਰ ਸੰਸਥਾ ਚੋਣ ਕਮਿਸ਼ਨ, ਤੇ ਇਹ ਖੁਦ ਮੁਖਤਿਆਰ ਰਹਿਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਚੋਣ ਪ੍ਰਚਾਰ ਕਰਨ ਸਮੇਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੇ ਨਫ਼ਰਤ ਭਰੇ ਭਾਸ਼ਣ, ਜਾਤੀ ਜਾਂ ਫਿਰਕੂ ਭਾਵਨਾਵਾਂ ਜਾਂ ਹੋਰ ਚੀਜ਼ਾਂ ਜਿਹੜੀਆਂ ਕਿ ਫਿਰਕੂ ਤੌਰ ਤੇ ਟਕਰਾਅ ਵਧਾਉਂਦੀਆਂ ਉਹਨਾਂ ਤੇ ਪਾਬੰਦੀ ਲਾਉਣ। ਪਰ ਇੱਥੇ ਤਾਂ ਆਪਾਂ ਇਹ ਗੱਲ ਕਹੀ ਹੈ ਕਿ ਦੇਖੀ ਹੈ ਕਿ ਇੱਥੇ ਤਾਂ ਚੁਣੇ ਹੋਏ ਨੁਮਾਇੰਦੇ ਹੀ ਫਿਰਕੂ ਭਾਵਨਾਵਾਂ ਨੂੰ ਭੜਕਾਉਂਦੇ ਨੇ। ਆਮ ਲੋਕਾਂ ਦੀ ਤਾਂ ਗੱਲ ਦੂਰ ਦੀ ਛੱਡੋ, ਤੁਸੀਂ ਰਮੇਸ਼ ਬਧੂੜੀ ਦਾ ਨਸ਼ਲੀ ਵਾਲਾ ਕਿੱਸਾ ਕਿਸੇ ਨੂੰ ਭੁੱਲਿਆ ਨਹੀਂ ਹੋਣਾ। ਸੋ ਵੀ ਡੈਮ ਉਹਨਾਂ ਦੀ ਰਿਸਰਚ ਰਿਪੋਰਟ ਤੇ ਉਸ ਤੋਂ ਬਾਅਦ ਜਿਹੜੀ ਦੀ ਵਾਇਰ ਦੇ ਵਿੱਚ ਜਿਹੜੀ ਬੀਬੀ ਨੇ ਆਰਟੀਕਲ ਲਿਖਿਆ ਇਹਨਾਂ ਸਾਰੇ ਕਾਰਨਾਂ ਦੇ ਹਵਾਲਿਆਂ ਦੇ ਨਾਲ, ਉਹਦੇ ਆਧਾਰ ਤੇ ਉਹਨਾਂ ਨੇ ਭਾਰਤੀ ਚੋਣ ਪ੍ਰਕਿਰਿਆ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।